बिस्मिल्लाहिर्रहमानिर्रहीम अस्सलाम वालेकुम। ਜਦੋਂ ਵੀ ਆਪਣੀ ਜ਼ੁਬਾਨ 'ਚ ਪੜ੍ਹਾਉਣ ਦੀ ਗੱਲ ਹੋਏ ਨਾ ਤੇ ਗੁਲਾਮ ਜਿਹੜੇ ਨੇ ਵਿਚਾਰੇ ਬੜੇ ਮਾਸੂਮ ਹੁੰਦੇ ਨੇ। ਉਹ ਇਹ ਸਵਾਲ ਪੁੱਛ ਲੈਂਦੇ ਨੇ ਜੀ ਫਲਾਣੀ ਟਰਮ ਨੂੰ ਕੀ ਪੰਜਾਬੀ 'ਚ ਆਉਂਦੇ ਨੇ, ਫਲਾਣੀ ਮਤਲਬ ਹੁਣ ਇੱਕ ਨੇ ਸਵਾਲ ਪੁੱਛਿਆ ਸੀਟੀ ਸਕੈਨ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ। ਪਹਿਲਾਂ ਤਾਂ ਇਹ ਦੱਸੋ ਸੀਟੀ ਸਕੈਨ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਨੇ। 25 ਕਰੋੜ ਦੇ ਮੁਲਕ ਦੇ ਵਿੱਚ ਜਿਹੜੇ ਬੰਦੇ ਡਾਕਟਰ ਨੇ ਜਾਂ ਤਿੱਬ ਦੇ ਸ਼ੋਬੇ ਦੇ ਨਾਲ ਜੁੜੇ ਨੇ, ਉਹਨਾਂ ਤੋਂ ਇਲਾਵਾ ਜੇ ਕਿਸੇ ਇੱਕ ਬੰਦੇ ਨੂੰ ਵੀ ਇਹਦਾ ਮਤਲਬ ਹੁੰਦਾ ਹੋਇਆ ਤਾਂ ਮੈਨੂੰ ਜੋ ਮਰਜ਼ੀ ਕਹਿ ਲੈਣ। ਜਾ ਕੇ ਗੂਗਲ ਤੇ ਮੈਂ ਵੇਖਿਆ ਪਹਿਲੀ ਵਾਰੀ ਮੈਨੂੰ ਪਤਾ ਲੱਗਾ ਜੀ ਕੰਪਿਊਟਡ ਟੋਮੋਗ੍ਰਾਫੀ ਕਹਿੰਦੇ ਨੇ ਉਹਨੂੰ। ਹੁਣ ਟੋਮੋਗ੍ਰਾਫੀ ਕਿਸੇ ਨੂੰ ਕਹਿਣਾ ਹੀ ਨਹੀਂ ਆਉਣਾ, ਤੇ ਜੇ ਕਹਿ ਵੀ ਲਓ ਟੋਮੋਗ੍ਰਾਫੀ ਤੇ ਕਿਸੇ ਨੂੰ ਮਤਲਬ ਹੀ ਨਹੀਂ ਪਤਾ ਸਵਾਏ ਡਾਕਟਰਾਂ ਦੇ। ਕਿ ਪੰਜਾਬੀ ਤੇ ਤੁਸੀਂ ਤਾਂ ਪੁੱਛੋ ਜੇ ਤੁਹਾਨੂੰ ਅੰਗਰੇਜ਼ੀ 'ਚ ਇਹਦਾ ਮਤਲਬ ਪਤਾ ਹੈ। ਸਿਰਫ ਤੁਹਾਨੂੰ ਇਹ ਜੀ ਕੀ ਕਰਨਾ ਜੀ ਸਿਟੀ ਸਕੈਨ ਕਰਨਾ, ਪੂਰੀ ਕੌਮ ਨੂੰ ਹਨੇਰੇ 'ਚ ਰੱਖਿਆ ਤੁਸੀਂ। ਪੰਜਾਬੀ 'ਚ ਮੈਂ ਇਹਦਾ ਮਤਲਬ ਹੈ ਟੋਮੋਗ੍ਰਾਫੀ ਦਾ ਮਤਲਬ ਹੈ ਸਲਾਈਸ ਰਾਈਟਿੰਗ, ਟੁਕੜੇ ਟੁਕੜੇ ਕਰਕੇ ਚੀਜ਼ਾਂ ਨੂੰ ਲਿਖ ਕੇ ਸਾਹਮਣੇ ਲਿਆਉਣਾ। ਇਹਦਾ ਮੈਂ ਪੰਜਾਬੀ ਤਰਜਮਾ ਕਰ ਛੜਿਆ ਵੱਖੋ ਵੱਖ ਕਰਕੇ ਵਹਾਣਾ ਜਾਂ ਵੱਖੋ ਵੱਖ ਕਰਕੇ ਵਾਹਣਾ, ਵਾਹ ਕੇ ਵਹਾ ਦੇਣਾ। ਤੁਹਾਡੇ ਜਿਹੜੇ ਜਿਸਮ ਦੇ ਹਿੱਸੇ ਨੇ ਉਹ ਤੁਹਾਨੂੰ ਖੋਲ ਕੇ ਵਹਾ ਦੇਣੇ। ਇਹ ਵੇ ਵੱਖੋ ਵੱਖ ਵਿਖਾਣਾ ਕਹਿਣਾ ਸੌਖਾ ਹੈ, ਯਾਦ ਰੱਖਣਾ ਸੌਖਾ ਹੈ। ਤੇ ਕਿਸੇ ਜਿਹੜਾ ਬੰਦਾ ਨਹੀਂ ਡਾਕਟਰ ਪਿੰਡ ਦਾ ਬੰਦਾ ਉਹਨੂੰ ਵੀ ਕਹਿ ਦੋ ਯਾਰ ਇਹ ਤੇਰੀ ਚੀਜ਼ ਹੈ, ਤੈਨੂੰ ਵੱਖੋ ਵੱਖ ਕਰਕੇ ਵਹਾ ਛੜੀਏ, ਤੇਰੀ ਬਿਮਾਰੀ ਤੇਰੀ ਸਿਹਤ ਆ ਵੱਖੋ ਵੱਖ ਕਰਕੇ ਵਹਾ ਛੜੀਏ। ਤੇ ਜੇ ਉਹਨੂੰ ਕਿਹਾ ਤੇ ਤੇਰੀ ਟੋਮੋਗ੍ਰਾਫੀ ਕਰਕੇ ਵਹਾ ਛੜੀ ਤੇ ਉਹਨੂੰ ਟੋਮੋਗ੍ਰਾਫੀ ਦਾ ਪਤਾ ਲੱਗਣਾ, ਉਹ ਤਾਂ ਸਿਰਫ ਡਾਕਟਰ ਨੂੰ ਹੀ ਪਤਾ ਲੱਗਣਾ। ਤੇ ਇਹ ਤੇ ਤੁਹਾਡੇ ਖਿਲਾਫ ਹੀ ਗੱਲ ਜਾ ਰਹੀ ਹੈ ਕਿ ਸੀਟੀ ਸਕੈਨ ਦਾ ਮਤਲਬ ਦੱਸੇ। ਵਿਚਾਰੇ ਗੁਲਾਮ ਜਿਹੜੇ ਨਾ ਮਾਸੂਮ ਹੁੰਦੇ ਨੇ, ਇੰਜ ਦੇ ਮਾਸੂਮਾਨਾ ਗੁਲਾਮਾਂ ਨਾਲ ਸਵਾਲ ਪੁੱਛਦੇ ਨੇ ਕਿ ਤਰਜਮਾ ਨਹੀਂ ਹੋ ਸਕਦਾ। ਅਰਬੀ ਦੇ ਵਿੱਚ ਉਹਨਾਂ ਕੀਤਾ ਤਸਵੀਰ ਅਲ ਮੁਕਤਈ, ਉਹਨਾਂ ਦੀ ਜ਼ੁਬਾਨ ਹੈ, ਉਹਨਾਂ ਤਰਜਮਾ ਕੀਤਾ। ਇੰਜ ਜਾਪਾਨੀ 'ਚ ਵੀ ਤਰਜਮਾ ਮੌਜੂਦ ਹੈ, ਚੀਨੀ 'ਚ ਵੀ ਮੌਜੂਦ ਹੈ, ਜਰਮਨ 'ਚ ਵੀ ਮੌਜੂਦ ਹੈ, ਰਸ਼ੀਅਨ 'ਚ ਵੀ ਮੌਜੂਦ ਹੈ। ਦੁਨੀਆ ਦੀ ਹਰ ਜ਼ੁਬਾਨ ਦੇ ਵਿੱਚ ਤਰਾਜਮ ਮੌਜੂਦ ਨੇ ਜਿਹੜੇ ਲੋਕਾਂ ਨੂੰ ਆਸਾਨੀ ਨਾਲ ਸਮਝ ਆਉਣ। ਟੋਮੋਗ੍ਰਾਫੀ ਨਾਲੋਂ ਵੱਖੋ ਵੱਖ ਕਰਕੇ ਵਹਾਣਾ ਸਮਝ ਜ਼ਿਆਦਾ ਆਸਾਨੀ ਨਾਲ ਆਉਂਦਾ ਹੈ, ਤਾਂ ਕਿ ਲੋਕਾਂ ਦੇ ਇਲਮੀ ਸ਼ਊਰ 'ਚ ਇਜ਼ਾਫਾ ਹੋਏ। ਪੂਰਾ ਮੁਲਕਾਂ ਦਾ ਯਾਰ ਸੀਟੀ ਸਕੈਨ ਕਰਾਉਣਾ, ਸੀਟੀ ਸਕੈਨ ਕਿਸੇ ਨੂੰ ਨਹੀਂ ਪਤਾ ਕੀ ਮਤਲਬ ਹੈ ਤੇ ਕੀ ਮਕਸਦ ਹੈ। ਤੇ ਇਹ ਗੱਲ ਤੁਹਾਡੇ ਖਿਲਾਫ ਜਾਂਦੀ ਹੈ ਕਿ ਤਰਾਜਮ ਹੋ ਸਕਦੇ ਨੇ, ਤੇ ਜਦੋਂ ਤਰਾਜਮ ਨਹੀਂ ਹੁੰਦੇ ਤਾਂ ਪੂਰਾ ਮੁਲਕ ਹਨੇਰੇ 'ਚ ਰਹਿੰਦਾ। ਜੇ ਤਰਾਜਮ ਕਰਦੇ ਹੋ ਤਾਂ ਲੋਕਾਂ ਦਾ ਜਿਹੜਾ ਸਿਹਤ ਦੇ ਮੁਤਲਕ ਸ਼ਊਰ ਹੈ ਉਹ ਵੱਧ ਜਾਏਗਾ। ਹੁਣ ਤਾਂ ਸਿਰਫ ਪਾਕਿਸਤਾਨ ਦੇ ਵਿੱਚ ਜਿਹੜੇ 3-4 ਲੱਖ ਡਾਕਟਰ ਨੇ ਉਹਨਾਂ ਨੂੰ ਹੀ ਸਿਹਤ ਦਾ ਸ਼ਊਰ ਹੈ, ਤੇ ਸਿਹਤ ਦਾ ਸ਼ਊਰ ਤਾਂ 25 ਕਰੋੜ ਲੋਕਾਂ ਨੂੰ ਦੇਣਾ ਚਾਹੀਦਾ ਉਹਨਾਂ ਦੀ ਜ਼ੁਬਾਨ ਦੇ ਵਿੱਚ, ਕਿਉਂਕਿ ਇਲਾਜ ਜਿਹੜਾ ਇਹਤਿਆਤ ਇਲਾਜ ਤੋਂ ਬਿਹਤਰ ਹੈ। ਤੇ ਜਿੰਨੀਆਂ ਇਹਤਿਆਤਾਂ ਨੇ ਉਹ ਸਾਰੀਆਂ ਅੰਗਰੇਜ਼ੀ 'ਚ ਲਿਖੀਆਂ ਨੇ, ਤਾਂ ਕੋਈ ਬੰਦਾ ਉਸ ਇਹਤਿਆਤ ਤੱਕ ਪਹੁੰਚ ਹੀ ਨਹੀਂ ਸਕਦਾ। ਹੁਣ ਡਾਕਟਰਾਂ ਦੇ ਉੱਤੇ ਲੋਕ ਜਿਹੜੇ ਨੇ ਇਨਹਿਸਾਰ ਕਰਦੇ ਨੇ। ਆਪਣੀ ਜ਼ੁਬਾਨ 'ਚ ਇਹੀ ਮਕਸਦ ਹੁੰਦਾ ਕਿ ਸਿਹਤ ਦਾ ਇਲਮ ਜਿਹੜਾ ਉਹ ਸਾਰੇ ਮਾਸ਼ਰੇ ਨੂੰ ਹੋਏ, ਮਾਸ਼ਰਾ ਇਹਤਿਆਤ ਨਾਲ ਹੋਏ, ਮਾਸ਼ਰੇ ਦੀ ਸਿਹਤ ਬਿਹਤਰ ਹੋਏ। ਤੇ ਜਦੋਂ ਅੰਗਰੇਜ਼ੀ 'ਚ ਸਾਰਾ ਤੁਸੀਂ ਸਿਹਤ ਦਾ ਇਲਮ ਰੱਖਿਆ ਤਾਂ ਮਾਸ਼ਰਾ ਬਿਮਾਰ ਹੈ ਸਾਰਾ।